अफसोसनाक वाकया सुबह सुबह कचहरियां ਦੇ ਸਾਹਮਣੇ ਪੇਸ਼ ਆਇਆ। ਫਾਇਰਿੰਗ ਕਰਕੇ ਇਮਰਾਨ ਨਾਮੀ ਜਿਹੜਾ ਬੰਦਾ ਸੀ ਨਾ ਉਹਨੂੰ ਕਤਲ ਕਰ ਦਿੱਤਾ ਗਿਆ। ਦੋ ਬੰਦੇ ਜਿਹੜੇ ਆ ਜ਼ਖਮੀ ਹੋ ਗਏ। ਉਹਨਾਂ ਦੇ ਵਿੱਚ ਇੱਕ ਹੈਗਾ ਅਦਾਲਤੀ ਨੈਬ ਕਾਸਦ, ਇੱਕ ਰਾਹਗੀਰ ਜ਼ਖਮੀ ਹੋਇਆ, ਉਹਦਾ ਨਾਮ ਸੀ ਮੁਹੰਮਦ ਅਮੀਨ। ਚਲੇ ਕਤਲ ਦੇ ਪਿੱਛੇ ਵੀ ਇੱਕ ਪੂਰੀ ਸਟੋਰੀ ਆ। ਇਹ ਕਤਲ ਕਿੱਦਾਂ ਹੋਇਆ, ਕਿਉਂ ਹੋਇਆ, ਕੀ ਵਜ੍ਹਾ ਸੀਗੀ, ਇਮਰਾਨ ਜਿਹੜਾ ਵਾ ਇਹਦਾ ਕੀ ਕਸੂਰ ਸੀਗਾ, ਇਮਰਾਨ ਕਿੱਥੋਂ ਆਇਆ ਸੀਗਾ। ਇਹ ਮੁਲਜ਼ਮਾਨ ਸੀ ਦੋਨੇ ਜਿਹੜੇ ਗ੍ਰਿਫਤਾਰ ਹੋਏ ਆ। ਇਹਨਾਂ ਦੇ ਭਾਂਜੇ ਦੇ ਨਾਲ ਕੋਈ ਉਹਨਾਂ ਦੀ ਤਲਕ ਕਲਾਮੀ ਹੋ ਗਈ। ਤਲਕ ਕਲਾਮੀ ਦੇ ਵਿੱਚ ਕਿਸੇ ਨੇ ਬਿਸਤੀ ਵੱਧ ਕਰਤੀ ਹੋਏਗੀ, ਕਿਸੇ ਨੇ ਬਿਸਤੀ ਘੱਟ ਕਰ ਦਿੱਤੀ ਹੋਏਗੀ। ਸਿਰਫ ਨਿੱਕੀ ਜੀ ਜਿਹੜੀ ਬਿਸਤੀ ਹੋਈ ਸੀ ਨਾ, ਉਸ ਬਿਸਤੀ ਤੋਂ ਦੋ ਬੰਦੇ ਜਿਹੜੇ ਆ ਉਹ ਮਰ ਚੁੱਕੇ ਆ। ਤਕਰੀਬਨ 4 ਬੰਦੇ ਜਿਹੜੇ ਆ ਉਹ ਫੱਟਰ ਹੋ ਚੁੱਕੇ ਆ। ਮੇਰੇ ਖਿਆਲ 10 ਤੋਂ 15 ਕਚਹਿਰੀਆਂ ਦੇ ਬਾਹਰ ਜਿਹੜੇ ਆ ਨਾ ਕਤਲ ਮੈਂ ਆਪਣੀ ਹਿਸਾਬਤੀ ਜ਼ਿੰਦਗੀ 'ਚ ਦੇਖ ਲਏ ਆ। ਤਾਂ ਅੱਛਾ ਰਿਸਪੌਂਸ ਟਾਈਮ ਸੀਗਾ, ਉਹਨਾਂ ਨੇ ਫੌਰੀ ਤੌਰ ਤੇ ਮੁਲਜ਼ਮ ਗ੍ਰਿਫਤਾਰ ਕਰ ਲਏ। CPO ਫੈਸਲਾਬਾਦ ਕਾਮਰਾਨ ਆਦਿਲ ਜਿਹੜੇ ਨੇ मौके पर पहुँच के सारी सूरत हाल का आप जायज़ा लिया वा, आप इन्वेस्टिगेशन की। मेरा ख्याल है कि थले वाला जो अमला ना उन्होंने अपने आप ख्याल करना पेगा। भाई अपने CPO फैसलाबाद के नक्शे कदम ते चलो। अस्सलाम वालेकुम नाजरीन। अच्छा, अफसोसनाक वाकया सुबह सुबह कचहरियां के सामने पेश आया, जिथे फायरिंग करके इमरान नामी ਜਿਹੜਾ ਬੰਦਾ ਸੀ ਨਾ ਉਹਨੂੰ ਕਤਲ ਕਰ ਦਿੱਤਾ ਗਿਆ। ਬਲਕਿ ਨਾ ਸਿਰਫ ਉਹਨੂੰ ਕਤਲ ਕੀਤਾ ਗਿਆ, ਦੋ ਬੰਦੇ ਜਿਹੜੇ ਆ ਜ਼ਖਮੀ ਹੋ ਗਏ। ਉਹਨਾਂ ਦੇ ਵਿੱਚ ਇੱਕ ਹੈਗਾ ਅਦਾਲਤੀ ਨੈਬ ਕਾਸਦ, ਉਹਦਾ ਨਾਮ ਸੀਗਾ ਜੀ ਸ਼ਬਾਜ਼ ਚੀਮਾ, ਤੇ ਇੱਕ ਰਾਹਗੀਰ ਜ਼ਖਮੀ ਹੋਇਆ, ਉਹਦਾ ਨਾਮ ਸੀ ਮੁਹੰਮਦ ਅਮੀਨ। ਤੇ ਜਿਨ੍ਹਾਂ ਬੰਦਿਆਂ ਨੇ ਫਾਇਰਿੰਗ ਕੀਤੀ ਸੀਗੀ, ਕਤਲ ਕੀਤਾ ਸੀ, ਦੋ ਬੰਦੇ ਜ਼ਖਮੀ ਕੀਤੇ ਸੀ। ਪੁਲਿਸ ਨੇ ਫੌਰੀ ਤੌਰ ਤੇ कार्रवाई करते होए दोनों ਜਿਹੜੇ ਮੁਲਜ਼ਮਾਨ ਸੀ ਉਹਨਾਂ ਨੂੰ गिरफ्तार कर लिया, क्योंकि कचहरियां ਦੇ ਅੱਗੇ ਪਿੱਛੇ CPO ਦਫ਼ਤਰ ਦੇ ਬਾਹਰ ਪੁਲਿਸ ਦੀ ਕਾਫੀ ਜਿਹੜੀ ਨਫਰੀ ਹੈ ਨਾ ਉਹ ਹਰ ਟਾਈਮ ਤਾਇਨਾਤ ਹੁੰਦੀ ਆ, ਜਿਹਦੀ ਵਜ੍ਹਾ ਤੋਂ ਫੌਰੀ ਤੌਰ ਤੇ ਬੰਦੇ गिरफ्तार ਹੋ ਗਏ। ਅੱਛਾ, ਹੁਣ ਤੁਹਾਨੂੰ ਦੱਸਣ ਦਾ ਮਕਸਦ ਇਹ ਆ ਕਿ ਅੱਜ ਵਾਲੇ ਕਤਲ ਦੇ ਪਿੱਛੇ ਵੀ ਇੱਕ ਪੂਰੀ ਸਟੋਰੀ ਆ। ਇਹ ਕਤਲ ਕਿੱਦਾਂ ਹੋਇਆ, ਕਿਉਂ ਹੋਇਆ, ਕੀ ਵਜ੍ਹਾ ਸੀਗੀ, ਇਮਰਾਨ ਜਿਹੜਾ ਵਾ ਇਹਦਾ ਕੀ ਕਸੂਰ ਸੀਗਾ, ਇਮਰਾਨ ਕਿੱਥੋਂ ਆਇਆ ਸੀਗਾ, ਇਹ ਸਾਰੀ ਡਿਟੇਲ ਜਿਹੜੀ ਹੈ ਨਾ ਤੁਹਾਨੂੰ ਮੈਂ ਦਿੰਦਾ ਵਾਂ। ਇਸ FIR ਦੇ ਮੁਤਾਬਕ FIR ਦਾ ਨੰਬਰ ਆ ਜੀ 663/23 ਥਾਣਾ ਠਿਕਰੀ ਵਾਲਾ ਦੇ ਵਿੱਚ ਰਜਿਸਟਰਡ ਹੁੰਦੀ ਆ। ਤਾਰੀਖ ਹੈਗੀ ਜੀ 18/3/2023। ਮੁਲਜ਼ਮ ਹੈਗਾ ਜੀ ਅਦਨਾਨ ਵਲਦ ਸ਼ਾਨ, ਸਕਨਾ ਹੈ ਜੀ 74 ਜੀਂਬੇ ਠਿਕਰੀ ਵਾਲਾ। ਅਸਲ ਜਿਹੜਾ ਸੀਗਾ ਅੱਜ ਇਮਰਾਨ ਬੰਦਾ ਜਿਹੜਾ ਕਤਲ ਹੋਇਆ ਨਾ, ਇਹ ਸੀ ਅਦਨਾਨ ਦਾ ਭਰਾ। ਅਦਨਾਨ ਹੋਰੀ ਜਿਹੜੇ ਨੇ 302 ਤੇ 324 ਦੇ ਮੁਕੱਦਮੇ ਦੇ ਵਿੱਚ, ਜਿਹੜਾ ਮੁਕੱਦਮੇ ਦਾ ਤੁਹਾਨੂੰ ਮੈਂ ਨੰਬਰ ਦਿੱਤਾ ਵਾ, ਆਲਰੇਡੀ ਜਿਹੜੀ ਜੇਲ੍ਹ ਆ ਉਹਦੇ ਵਿੱਚ ਨੇ, ਚਲਾਨ ਹੋਏ ਨੇ, ਗ੍ਰਿਫਤਾਰ ਹੋਏ ਨੇ। ਅੱਜ ਮਲਕ ਇਮਰਾਨ ਉਹਦਾ ਭਰਾ ਜਿਹੜਾ ਸੀ, ਜਿਹੜਾ ਉਸ ਕੇਸ ਦੀ ਪੈਰਵੀ ਕਰ ਰਿਹਾ ਸੀਗਾ, ਉਹ ਆਇਆ ਆਪਣੇ ਭਰਾ ਨੂੰ ਮਿਲਣ ਵਾਸਤੇ, ਕੇਸ ਦੀ ਪੈਰਵੀ ਕਰਨ ਵਾਸਤੇ। ਤੇ ਅੱਜ ਕਿਉਂਕਿ ਉੱਥੇ ਤਾਰੀਖ ਸੀ, ਤੇ ਜਿਹੜੇ ਮੁਲਜ਼ਮਾਨ ਸੀ ਦੋਨੇ ਜਿਹੜੇ ਗ੍ਰਿਫਤਾਰ ਹੋਏ ਆ, ਇਹਨਾਂ ਦੇ ਵਿੱਚ ਹੈਗਾ ਦੀ ਸ਼ਰੋਜ਼ ਤੇ ਆਬਦ। ਕਿਉਂਕਿ ਇਹਨਾਂ ਦੋਨਾਂ ਨੂੰ ਪਤਾ ਸੀਗਾ ਕਿ ਅੱਜ ਤਾਰੀਖ ਆ, ਤਾਰੀਖ ਤੇ ਉਹਨੇ ਆਣਾ ਹੀ ਆਣਾ, ਉਹਦੇ ਭਰਾ ਨੇ। ਤੇ ਇਹ ਦੋਨੇ ਜਨਾਬ ਆਪਣਾ ਕੋਈ ਜਿਹੜਾ ਇਹਨਾਂ ਕੋਲ ਪਸਤੂਲ ਹੈ ਸੀ, ਇਹਦਾ ਖੈਰ ਪੁਲਿਸ ਨੇ ਕਬਜ਼ੇ 'ਚ ਲੈ ਲਿਆ। ਉਹ ਲੈ ਕੇ ਆਏ ਆ, ਤੇ ਜਦੋਂ ਇਹਨਾਂ ਨੇ ਦੇਖਿਆ ਕਿ ਇਮਰਾਨ ਹਲੇ ਕਚਹਿਰੀਆਂ ਦੇ ਅੰਦਰ ਨਹੀਂ ਵੜਿਆ, ਤੇ ਇਹਨਾਂ ਨੇ ਫਾਇਰਿੰਗ ਕਰਤੀ ਅੱਧਾ ਧੁੰਦ। ਤੇ ਸ਼ਰੋਜ਼ ਦੇ ਫਾਇਰ ਦੇ ਨਾਲ ਮਲਕ ਇਮਰਾਨ ਜਿਹੜਾ ਵਾ ਉਹ ਜ਼ਿੰਦਗੀ ਦੀ ਬਾਜ਼ੀ ਹਾਰ ਗਿਆ। ਉੱਥੇ ਆਬਦ ਨਾਮ ਦਾ ਇੱਕ ਬੰਦਾ ਵੀ ਫੜਿਆ ਆਇਆ ਵਾ। ਪੁਲਿਸ ਨੇ ਜੋ ਤਫਤੀਸ਼ ਕੀਤੀ ਆਬਦ ਕੋਲੋਂ, ਤੇ ਆਬਦ ਦਾ ਇਹ ਕਹਿਣਾ ਵਾ ਕਿ ਮੈਨੂੰ ਨਹੀਂ ਪਤਾ ਕਿ ਇਹ ਕਿਸ ਕੰਮ ਵਾਸਤੇ ਆਇਆ, ਮੈਨੂੰ ਤਾਂ ਸਿਰਫ ਸ਼ਰੋਜ਼ ਨੇ ਇਹ ਕਿਹਾ ਕਿ ਮੈਂ ਸ਼ਹਿਰ ਜਾਣਾ ਵਾ ਤੇ ਆ ਮੇਰੇ ਨਾਲ ਚੱਲੀਏ, ਤੇ ਮੈਂ ਉਹਦੇ ਨਾਲ ਜਨਾਬ ਸ਼ਹਿਰ ਆ ਗਿਆ ਵਾ। ਇਹਨੇ ਸ਼ਹਿਰ ਆ ਕੇ ਆ ਕੰਮ ਪਾਤਾ ਵਾ। ਹੁਣ ਮੈਨੂੰ ਨਹੀਂ ਪਤਾ, ਹੁਣ ਮੈਨੂੰ ਵੀ ਪੁਲਿਸ ਨੇ ਫੜ ਲਿਆ ਤੇ ਇਹਨੂੰ ਵੀ ਫੜ ਲਿਆ। ਖੈਰ ਇਹ ਤਾਂ ਤੁਹਾਨੂੰ ਮੈਂ ਤਫਸੀਲ ਦੱਸੀ ਆ। ਜਿਹੜਾ ਪਹਿਲੇ ਕਤਲ 2023 ਦੇ ਵਿੱਚ ਹੋਇਆ ਵਾ, ਉਹਦੀ ਵਜ੍ਹਾ ਦੇ ਵਿੱਚ ਹੀ ਅੱਜ ਵਾਲਾ ਕਤਲ ਹੋਇਆ ਵਾ। ਅੱਛਾ, ਇੱਥੇ ਜਿਹੜੀ ਸਭ ਤੋਂ ਖੁਸ਼ਾਇਨ ਗੱਲ ਆ ਨਾ, ਉਹ ਅਸੀਂ ਅੱਜ ਤੱਕ ਨਹੀਂ ਦੇਖੀ ਹੈਗੀ। CPO ਫੈਸਲਾਬਾਦ ਕਾਮਰਾਨ ਆਦਿਲ ਜਿਹੜੇ ਨੇ ਉਹ ਆਪ ਆਪਣੇ ਘਰੋਂ ਉੱਠੇ ਨੇ ਉਸੇ ਟਾਈਮ ਜਦੋਂ ਇੰਸੀਡੈਂਟ ਹੈ, ਕਿਉਂਕਿ ਸੁਬਾਹ ਦਾ ਇਹ ਵਾਕਿਆ ਵਾ। ਜਿਸ ਟਾਈਮ ਇੰਸੀਡੈਂਟ ਹੋਇਆ ਫੌਰੀ ਤੌਰ ਤੇ ਆਪਣੇ ਘਰੋਂ ਉੱਠੇ, ਘਰੋਂ ਉੱਠ ਕੇ ਮੌਕੇ ਤੇ ਪਹੁੰਚੇ ਆ। ਮੌਕੇ ਤੇ ਪਹੁੰਚ ਕੇ ਸਾਰੀ ਸੂਰਤ ਹਾਲ ਦਾ ਆਪ ਜਾਇਜ਼ਾ ਲਿਆ ਵਾ। ਜਾਇਜ਼ਾ ਲੈਣ ਤੋਂ ਬਾਅਦ ਜਿਹੜੇ ਦੋਨੇ ਮੁਲਜ਼ਮ ਫੜੇ ਹੋਏ ਸੀ ਨਾ, ਉਹਨਾਂ ਨੂੰ ਆਪਣੇ ਦਫ਼ਤਰ 'ਚ ਲਿਆ ਕੇ ਜਾ ਕੇ ਆਪ ਇਨਵੈਸਟੀਗੇਸ਼ਨ ਕੀਤੀ, ਆਪ ਸਾਰਾ ਕੁਝ ਕੀਤਾ। ਉਸ ਤੋਂ ਬਾਅਦ ਉਹ ਪੁਲਿਸ ਦੇ ਹਵਾਲੇ ਕੀਤੇ। ਤੇ ਜਦੋਂ ਇੱਕ ਲੀਡਰ ਜਿਹੜਾ ਵਾ, ਇੱਕ ਕਮਾਂਡਰ ਜਿਹੜਾ ਵਾ, ਉਹ ਆਪ ਇਸ ਤਰ੍ਹਾਂ ਦੇ ਮਾਮਲਾਤ ਖੁਦ ਆ ਕੇ ਕਰੇਗਾ ਨਾ, ਮੇਰਾ ਖਿਆਲ ਆ ਕਿ ਥੱਲੇ ਵਾਲਾ ਜਿਹੜਾ ਅਮਲਾ ਨਾ ਉਹਨੂੰ ਆਪਣੇ ਆਪ ਖਿਆਲ ਕਰਨਾ ਪਏਗਾ, ਮਜਬੂਰਨ ਖਿਆਲ ਕਰਨਾ ਪਏਗਾ। ਅਗਰ ਉਹਨਾਂ ਨਹੀਂ ਵੀ ਕਰਨਾ ਨਾ ਤੇ ਮਜਬੂਰਨ ਖਿਆਲ ਕਰਨਗੇ ਕਿ ਸਾਡਾ CPO, ਸਾਡਾ ਕਮਾਂਡਰ, ਸਾਡਾ ਅਫਸਰ ਅਗਰ ਆਪ ਉੱਠ ਕੇ ਮੌਕੇ ਤੇ ਆ ਸਕਦਾ ਵਾ, ਅਗਰ ਇਹਨਾਂ ਬੰਦਿਆਂ ਦੀ ਆਪ ਤਫਤੀਸ਼ ਕਰ ਸਕਦਾ ਵਾ, ਤੇ ਸਾਨੂੰ ਕੀ ਮਸਲਾ ਵਾ, ਅਸੀਂ ਵੀ ਇਹ ਸਾਰਾ ਕੁਝ ਕਰ ਸਕਦੇ ਹਾਂ। ਲਿਹਾਜ਼ਾ ਮੈਂ ਗੱਲ ਕਹਾਂਗਾ ਸਾਰਿਆਂ ਨੂੰ कि भाई अपने CPO फैसलाबाद के नक्शे कदम ते चलो ताकि साडे शहर दे विच जुर्म घट सकन,
ਅੱਛਾ ਜੀ, ਹੁਣ ਜਿਹੜੀ ਅਸਲ ਵਜ੍ਹਾ ਬਣੀ ਹੈ ਨਾ, ਉਹ ਵਜ੍ਹਾ ਇਹ ਹੈਗੀ ਹੈ ਕਿ ਅਦਨਾਨ ਜਿਹੜਾ ਪਹਿਲੇ ਜੇਲ੍ਹ ਦੇ ਅੰਦਰ ਆ, ਤੇ ਇਹ ਇਮਰਾਨ ਜਿਹੜਾ ਅੱਜ ਕਤਲ ਹੋ ਗਿਆ। ਇਹਨਾਂ ਦੇ ਕਜ਼ਨ ਦੀ ਕਿਤੇ ਸ਼ਾਦੀ ਸੀਗੀ, ਉੱਥੇ ਜਨਾਬ ਜਿਹੜੀ ਪਾਰਟੀ ਨੇ ਅੱਜ ਬੰਦੇ ਮਾਰੇ ਆ ਨਾ, ਇਹਨਾਂ ਦੇ ਭਾਂਜੇ ਦੇ ਨਾਲ ਕੋਈ ਉਹਨਾਂ ਦੀ ਤਲਕ ਕਲਾਮੀ ਹੋ ਗਈ। ਤਲਕ ਕਲਾਮੀ ਦੇ ਵਿੱਚ ਕਿਸੇ ਨੇ ਬਿਸਤੀ ਵੱਧ ਕਰਤੀ ਹੋਏਗੀ, ਕਿਸੇ ਨੇ ਬਿਸਤੀ ਘੱਟ ਕਰ ਦਿੱਤੀ ਹੋਏਗੀ, ਲੇਕਿਨ ਪਿੰਡ ਦੇ ਵੱਡਿਆਂ ਨੇ ਬਹਿ ਕੇ ਇਹਨਾਂ ਦੀ ਸੁਲ੍ਹਾ ਸਫਾਈ ਕਰਵਾ ਦਿੱਤੀ। ਅਸੀਂ ਨਹੀਂ ਇਹ ਗੱਲ ਕਹਿ ਰਹੇ ਆ, FIR ਦਾ ਮਤਨ ਕਹਿ ਰਿਹਾ ਕਿ ਪਿੰਡ ਵਾਲਿਆਂ ਨੇ ਬਹਿ ਕੇ ਸੁਲ੍ਹਾ ਸਫਾਈ ਕਰਵਾ ਦਿੱਤੀ, ਲੇਕਿਨ ਉਹਨਾਂ ਬੰਦਿਆਂ ਨੇ ਦਿਲ ਦੇ ਵਿੱਚ ਗੱਲ ਰੱਖੀ ਕਿ ਸਾਡੀ ਬਿਸਤੀ ਹੋਈ ਆ, ਤੇ ਉਸ ਬਿਸਤੀ ਦਾ ਬਦਲਾ ਲੈਣ ਵਾਸਤੇ ਇਹਨਾਂ ਨੇ ਇੱਕ ਬੰਦਾ ਜਿਹੜਾ ਸੀਗਾ ਉਹ ਮਾਰ ਦਿੱਤਾ। ਉਹਦਾ ਨਾਂ ਜਿਹੜਾ ਹੈ ਜੀ ਸ਼ਰੋਜ਼। ਅਦਨਾਨ ਨੇ ਫਾਇਰਿੰਗ ਕੀਤੀ, ਸ਼ਰੋਜ਼ ਜਿਹੜਾ ਵਾ ਜ਼ਿੰਦਗੀ ਦੀ ਬਾਜ਼ੀ ਹਾਰ ਗਿਆ ਤੇ ਆਪ ਉਹ ਜੇਲ੍ਹ ਦੇ ਵਿੱਚ ਚਲਾ ਗਿਆ। ਤੇ ਜੇਲ੍ਹ ਦੇ ਜਿਹੜੇ ਮੁਕੰਮਲ ਹੈਗੇ ਆ ਜਿਹੜੇ ਪੇਪਰ ਆ, ਉਹਨਾਂ ਦੇ ਮੁਤਾਬਕ ਜਿਹੜੀ ਲੱਗੀ ਹੈ ਨਾ ਦਫਾ 302 ਲੱਗੀ ਹੈ ਜੀ ਅਦਨਾਨ ਤੇ, ਚਲਾਨ ਬਰ ਗ੍ਰਿਫਤਾਰ, ਚਲਾਨ ਹੋ ਗਿਆ, ਗ੍ਰਿਫਤਾਰ ਹੋ ਗਿਆ। 324 ਲੱਗੀ ਹੈ ਜੀ ਅਸਾਮਾ ਉਰਫ ਗੁੱਲੂ ਭੱਟ, ਚਲਾਨ ਬਰ ਖਿਲਾਫ। ਜਦੋਂ ਇਹ ਵਾਕਿਆ ਹੋਇਆ ਵਾ ਇੱਕ ਬੰਦਾ ਕਤਲ ਹੋਇਆ ਤੇ 2-3 ਉਦੋਂ ਵੀ ਜ਼ਖਮੀ ਹੋਏ ਸੀਗੇ। 324 ਹੁੰਦੀ ਕਿਸੇ ਨੂੰ ਜ਼ਖਮੀ ਕਰਨਾ ਫਾਇਦੇ ਦੇ ਨਾਲ, ਤੇ 302 ਹੁੰਦਾ ਬੰਦੇ ਨੂੰ ਜਾਨ ਤੋਂ ਮਾਰ ਦੇਣਾ। ਇਹ ਜਨਾਬੇ ਵਾਲੀ ਇਹਦੇ ਪਿੱਛੇ ਦੀ ਹਕੀਕਤ ਆ ਸਾਰੀ ਕਿ ਕਿਸ ਤਰ੍ਹਾਂ ਇਹ ਵਾਕਿਆ ਹੋਇਆ, ਕੌਣ ਬੰਦਾ ਇਹਦੇ ਵਿੱਚ ਸ਼ਾਮਲ ਸੀਗਾ, ਤੇ ਅੱਜ ਵਾਲਾ ਇਨਸੀਡੈਂਟ ਕਿਸ ਤਰ੍ਹਾਂ ਰੂਨਮਾ ਆਇਆ। ਹੁਣ ਬੰਦੇ ਐਸੇ ਸਿਰਫ ਨਿੱਕੀ ਜੀ ਜਿਹੜੀ ਬਿਸਤੀ ਹੋਈ ਸੀ ਨਾ, ਉਸ ਬਿਸਤੀ ਤੋਂ 2 ਬੰਦੇ ਜਿਹੜੇ ਆ ਉਹ ਮਰ ਚੁੱਕੇ ਆ, ਤਕਰੀਬਨ 4 ਬੰਦੇ ਜਿਹੜੇ ਆ ਉਹ ਫੱਟਰ ਹੋ ਚੁੱਕੇ ਆ। ਹੁਣ ਅੱਗੇ ਜਿਹੜੀ ਆ ਉਹ ਪਤਾ ਨਹੀਂ ਕੀ ਬਣਨਾ ਕੀ ਨਹੀਂ, ਲੇਕਿਨ ਅਸੀਂ ਦੁਆ ਗੋ ਹਾਂ ਕਿ ਇਹ ਮਾਮਲਾ ਜਿਹੜਾ ਜਿੱਥੇ ਦਾ ਹੈ ਨਾ ਇੱਥੇ ਹੀ ਖ਼ਤਮ ਹੋ ਜਾਵੇ। ਤੇ ਪੁਲਿਸ ਨੇ ਪਹਿਲੇ ਮੈਟਰ ਦੇ ਵਿੱਚ ਵੀ ਆਪਣੀ ਤਫਤੀਸ਼ ਜਿਹੜੀ ਆ ਮੁਕੰਮਲ ਕਰ ਲਈ ਹੋਈ ਆ, ਤੇ ਅੱਜ ਵਾਲਾ ਜਿਹੜਾ ਵਾ ਉਹਦੇ ਵਿੱਚ ਵੀ 2 ਮੁਲਜ਼ਮ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਅੱਛਾ, ਮੈਂ ਨਾ ਇੱਕ ਗੱਲ ਕਹਿਣਾ ਚਾਹਾਂਗਾ ਕਿ ਅਸੀਂ ਜਿੰਨੀਆਂ ਹੁਣ ਤੱਕ ਦੇਖੀ ਆ ਚੀਜ਼, ਮੇਰੇ ਖਿਆਲ 10 ਤੋਂ 15 ਕਚਹਿਰੀਆਂ ਦੇ ਬਾਹਰ ਜਿਹੜੇ ਆ ਨਾ ਕਤਲ ਮੈਂ ਆਪਣੀ ਹਿਸਾਬਤੀ ਜ਼ਿੰਦਗੀ 'ਚ ਦੇਖ ਲਏ ਆ, ਕਿ ਕਿਉਂਕਿ ਸਭ ਤੋਂ ਜ਼ਿਆਦਾ ਈਜ਼ੀ ਟਾਰਗੇਟ ਜਿਹੜਾ ਨਾ ਇਹ ਇਲਾਕਾ ਹੁੰਦਾ ਵਾ। ਪਿੰਡਾਂ ਦੇ ਵਿੱਚ ਜਦੋਂ ਇੱਕ ਦੂਸਰੇ ਨਾਲ ਦੁਸ਼ਮਣੀਆਂ ਬਣ ਜਾਂਦੀਆਂ ਵਾ, ਲੋਕ ਇੱਕ ਦੂਜੇ ਨੂੰ ਲੱਭਦੇ ਨਹੀਂ, ਭੱਜ ਭੁੱਜ ਜਾਂਦੇ ਆ, ਸੈੜਾਂ ਸੁੜਾਂ ਦੇ ਹੋ ਜਾਂਦੇ ਆ। ਇੱਥੇ ਕਿਉਂਕਿ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਕਚਹਿਰੀਆਂ ਦੇ ਵਿੱਚ ਸਾਇਲੀਨ ਜਿਹੜੇ ਆ ਉਹ ਆਪਣੇ ਮਸਲੇ ਮਸਾਇਲ ਲੈ ਕੇ ਆਉਂਦੇ ਆ, ਤੇ ਲੋਕਾਂ ਨੂੰ ਆਪਣੇ ਟਾਰਗੇਟ ਜਿਹੜੇ ਆ ਨਾ ਉਹਨਾਂ ਨੂੰ ਅਚੀਵ ਕਰਨਾ ਜਿਹੜਾ ਵਾ ਉਹ ਇੰਤਹਾਈ ਆਸਾਨ ਹੋ ਜਾਂਦਾ ਵਾ। ਲਿਹਾਜ਼ਾ ਉਹ ਕੀ ਕਰਦੇ ਆ, ਉਹ ਕਿਤੇ ਉੱਥੇ ਖੋਖਾ ਜਿਹੜਾ ਵਾ ਉੱਥੇ ਬਹਿ ਜਾਂਦੇ ਆ, ਕੋਈ ਚਾਹ ਵਾਲੀ ਦੁਕਾਨ ਤੇ ਬਹਿ ਜਾਂਦੇ ਆ, ਕੋਈ ਇੱਧਰ ਉੱਧਰ ਸਾਈਡ ਤੇ ਹੋ ਕੇ ਬਹਿ ਜਾਂਦੇ ਆ। ਜਦੋਂ ਉਹਨਾਂ ਦਾ ਟਾਰਗੇਟ ਜਿਹੜਾ ਵਾ ਉਹ ਸਾਹਮਣੇ ਆਂਦਾ ਵਾ, ਉਹਨੂੰ ਅਚੀਵ ਕਰਦੇ ਆ, ਉਹਨੂੰ ਅਚੀਵ ਕਰਕੇ ਫੌਰੀ ਤੌਰ ਤੇ ਕਤਲ ਕਰ ਦਿੰਦੇ ਆ, ਜ਼ਖਮੀ ਕਰ ਦਿੰਦੇ ਆ। ਲੇਕਿਨ ਅੱਜ ਵੀ ਇਸ ਤੋਂ ਪਹਿਲੇ ਵੀ ਅਸੀਂ ਦੇਖਿਆ ਕਿ ਪੁਲਿਸ ਜਿਹੜੀ ਆ, ਕਿਉਂਕਿ ਇੱਥੇ ਵੱਡੀ ਤਾਦਾਦ ਨਾਲ ਮੌਜੂਦ ਹੁੰਦੀ ਆ, ਇਹ ਬਰ ਵਕਤ 2-4 ਪਿਛਲੇ ਕੇਸਾਂ ਦੇ ਵਿੱਚ ਤਾਂ ਮੁਲਜ਼ਮਾਨ ਫੌਰੀ ਤੌਰ ਤੇ ਪੁਲਿਸ ਨੇ ਗ੍ਰਿਫਤਾਰ ਕਰ ਲਏ ਆ। ਅੱਜ ਵੀ ਪੁਲਿਸ ਦਾ ਅੱਛਾ ਰਿਸਪੌਂਸ ਟਾਈਮ ਸੀਗਾ, ਉਹਨਾਂ ਨੇ ਫੌਰੀ ਤੌਰ ਤੇ ਮੁਲਜ਼ਮ ਗ੍ਰਿਫਤਾਰ ਕਰ ਲਏ। ਲੇਕਿਨ ਜਿਹਨੇ ਜਾਨ ਤੋਂ ਜਾਣਾ ਸੀ ਉਹ ਤਾਂ ਗਿਆ ਚਲਾ, ਲੇਕਿਨ ਪੁਲਿਸ ਨੇ ਫੌਰੀ ਤੌਰ ਤੇ ਮੁਲਜ਼ਮ ਵੀ ਗ੍ਰਿਫਤਾਰ ਕਰ ਲਏ। ਤੇ ਲਿਹਾਜ਼ਾ ਮੈਂ ਜਿਹੜੇ ਦੁਸ਼ਮਣਦਾਰ ਲੋਕ ਨੇ ਪਹਿਲਾਂ ਨੂੰ ਤਾਂ ਉਹਨਾਂ ਨੂੰ ਇਹੀ ਗੱਲ ਕਰਾਂਗੇ ਕਿ ਆਪਣੀਆਂ ਦੁਸ਼ਮਣੀਆਂ ਜਿਹੜੀਆਂ ਨਾ ਇਹਨਾਂ ਨੂੰ ਮੁਕਾ ਦਿਓ, ਇਹਨਾਂ ਦੇ ਵਿੱਚ ਕੱਖ ਨਹੀਂ ਹੈਗਾ। ਲੇਕਿਨ ਅਗਰ ਤੁਸੀਂ ਨਹੀਂ ਮੁਕਾਣੀਆਂ ਤੇ ਜਦੋਂ ਕਚਹਿਰੀਆਂ ਆਣਾ ਹੁੰਦਾ ਨਾ, ਕਮ ਸੇ ਕਮ ਆਪਣਾ ਇੰਤਜ਼ਾਮ ਕਰਕੇ ਆਇਆ ਕਰੋ। ਇਹ ਜਿਹੜਾ ਈਜ਼ੀ ਟਾਰਗੇਟ ਹੈ ਨਾ, ਇਹ ਕਚਹਿਰੀਆਂ ਦੇ ਵਿੱਚ ਹੁੰਦਾ ਹੀ ਰਹਿਣਾ ਵਾ, ਕਿਉਂਕਿ ਉੱਥੇ ਰਸ਼ ਬਹੁਤ ਜ਼ਿਆਦਾ ਹੁੰਦਾ ਵਾ, ਉਹਨੂੰ ਕਿਸੇ ਤੌਰ ਤਰੀਕੇ ਦੇ ਨਾਲ ਵੀ ਖਤਮ ਨਹੀਂ ਕੀਤਾ ਜਾ ਸਕਦਾ। ਬਹੁਤ ਸ਼ੁਕਰੀਆ।